ਮਨਰੇਗਾ ਤੇ ਦਿਹਾੜੀ ਤੇ ਮਜ਼ਦੂਰ ਲਿਆ ਕੇ ਕਹਿੰਦੇ 2 ਮੁੱਖ ਮੰਤਰੀਆਂ ਦੀ ਰੈਲੀ 'ਚ ਕੀਤਾ ਗਿਆ ਇਕੱਠ। ਹਾਂ, ਇਹ ਚਰਚਾ ਤਾਂ 2-3 ਪਹਿਲੂਆਂ ਤੋਂ ਚਰਚਾ ਪ੍ਰਵੀਨ ਜੀ, ਇਸ ਯਾਤਰਾ ਦੀ ਜਾਂ ਇਸ ਈਵੈਂਟ ਦੀ। ਵੈਸੇ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਜੇਕਰ ਇਹ ਸਿਰਫ ਯਾਤਰਾ ਦਾ ਸਮਾਗਮ ਹੁੰਦਾ ਕਿ ਅੱਜ ਆਗਾਜ਼ ਦਾ ਦਿਨ ਹੈ, ਤਾਂ ਜ਼ਿਲ੍ਹਿਆਂ ਤੋਂ ਲਿਸਟਾਂ ਬਣ ਗਈਆਂ ਸੀ, ਸਾਰਾ ਕੁਝ ਅਧਿਕਾਰੀਆਂ ਨੇ ਕਰਤਾ ਸੀ ਕਿ ਭਾਈ ਕਿੱਥੋਂ 300 ਜਾ ਰਹੇ ਨੇ, ਕਿੱਥੋਂ 500 ਜਾ ਰਹੇ ਨੇ, ਜਿਵੇਂ ਧੂਰੀ ਤੋਂ ਸਭ ਤੋਂ ਵੱਧ ਗਏ ਹੈ ਨਾ, ਬਾਕੀ ਕਿਸੇ ਤੋਂ 300 ਨੇ, ਕਿਸੇ ਤੋਂ 200 ਨੇ, ਏਦਾਂ ਮਿਲਾ ਕੇ 1020 ਦੇ ਕਰੀਬ ਸ਼ਰਧਾਲੂਆਂ ਦੀ ਸੂਚੀ ਸੀ। ਤੇ ਅੰਮ੍ਰਿਤਸਰ ਜਿੱਥੋਂ ਰੇਲ ਤੋਂ ਚੜਾਉਣਾ ਸੀ, ਉੱਥੋਂ ਆ ਕੇ 2 ਮੁੱਖ ਮੰਤਰੀ ਆ ਜਾਂਦੇ, ਰੇਲ ਤੋਂ ਯਾਤਰੂ ਨੂੰ ਦਿਖਾ ਕੇ ਝੰਡੀ ਦੇ ਕੇ ਤੋਰ ਦਿੰਦੇ। ਪਰ ਕਰਨਾ ਤਾਂ ਈਵੈਂਟ ਹੁੰਦਾ ਨਾ, ਹਰ 15 ਦਿਨ ਬਾਅਦ ਇੱਕ ਈਵੈਂਟ। ਯਾਦ ਰੱਖੋ ਇਹ ਗੱਲ ਪ੍ਰਵੀਨ ਜੀ, ਕਿ ਇੱਕ ਕੰਪਨੀ, ਦਿੱਲੀ ਕੰਪਨੀ, ਇੱਕ ਈਵੈਂਟ, ਤੇ ਈਵੈਂਟ ਦੇ ਨਾਂ ਤੇ ਪੈਸੇ ਦਾ ਖੇਡ। ਇਹਦੀ ਚਰਚਾ ਬਹੁਤ ਹੈ, ਇਹਦੀ ਸਫਾਈ ਦੇਣੀ ਪੈਣੀ ਹੈ ਕਿਸੇ ਦਿਨ ਪੰਜਾਬ ਸਰਕਾਰ ਨੂੰ। ਤੇ ਉਸੇ ਤਰ੍ਹਾਂ ਦਾ ਇੱਕ ਈਵੈਂਟ ਕੱਲ ਧੂਰੀ 'ਚ ਕੀਤਾ ਗਿਆ। ਠੀਕ ਹੈ ਜੀ। ਸਟੇਜ ਲਾਈ, ਮਜਬਾ ਲਾਇਆ, ਭਾਸ਼ਣਬਾਜ਼ੀ ਕੀਤੀ, ਵਾਅਦੇ ਗਣਾਏ ਕਿ ਅਸੀਂ ਦਿੱਲੀ ਦੇ ਵਿੱਚ ਵੀ ਜੀ 80,000 ਸ਼ਰਧਾਲੂਆਂ ਨੂੰ ਹੁਣ ਤੱਕ ਯਾਤਰਾ ਕਰਾ ਚੁੱਕੇ ਹਾਂ। ਕੇਜਰੀਵਾਲ ਜੀ ਕਹਿੰਦੇ ਹੁਣ ਪੰਜਾਬ 'ਚ ਸਾਡਾ ਟੀਚਾ ਪਹਿਲੇ ਹੀ ਪੜਾਅ 'ਚ 50,000 ਸ਼ਰਧਾਲੂਆਂ ਨੂੰ ਯਾਤਰਾ ਕਰਾਉਣ ਦਾ ਹੈਗਾ, ਸੋ ਅਸੀਂ ਉਹ ਸਾਰੇ ਪ੍ਰਬੰਧ ਕਰ ਲਏ ਨੇ। ਸੋ ਇਹ ਜਿਹੜੀ ਰੈਲੀ ਸੀ ਕੱਲ ਧੂਰੀ ਦੇ ਵਿੱਚ, ਉੱਥੇ ਜਿੱਥੇ ਈਵੈਂਟ ਨੂੰ ਲੈ ਕੇ ਚਰਚਾ, ਇੱਕ ਵਾਰ ਫੇਰ ਕੰਪਨੀ ਨੂੰ ਪ੍ਰੋਫਿਟ ਦੇਣ ਲਈ ਤੇ ਕੰਪਨੀ ਦੇ ਨਾਂ ਤੇ ਕੀ ਪਾਰਟੀ ਨੂੰ ਫੰਡ ਆਉਣੇ ਆ, ਕੀ ਆਉਣੇ, ਇਹਦੀਆਂ ਚਰਚਾਵਾਂ ਹੋਈਆਂ। ਉੱਥੇ ਜਿਹੜੇ ਯਾਤਰਾ ਦੇ ਲਈ ਸ਼ਰਧਾਲੂ ਗਏ, ਉਹਨਾਂ ਸ਼ਰਧਾਲੂਆਂ ਨੂੰ ਜਿਹੜੀਆਂ ਕਿੱਟਾਂ ਦਿੱਤੀਆਂ, ਉਹਦੀ ਚਰਚਾ ਖੂਬ ਹੋਈ ਪ੍ਰਵੀਨ ਜੀ। ਠੀਕ ਹੈ। ਹਰ ਜਾਣ ਵਾਲੇ ਸ਼ਰਧਾਲੂ ਨੂੰ ਇੱਕ ਝੋਲਾ ਦਿੱਤਾ ਗਿਆ, ਬੜਾ ਝੋਲਾ। ਉਸ ਝੋਲੇ ਦੇ ਵਿੱਚ ਇੱਕ ਕੰਬਲ ਹੈ, ਇੱਕ ਚਾਦਰ ਹੈ, ਇੱਕ ਸਰਾਣਾ ਹੈ, ਇੱਕ ਛਤਰੀ ਹੈ, ਤੇ ਨਿੱਕ ਸੁੱਕ ਸਾਬਣ, ਤੇਲ ਹੈ ਨਾ, ਇਹ ਕੰਘੀ, ਇਹ ਸਾਰਾ ਕੁਝ ਹੈ। ਸੋ ਉਸ ਝੋਲੇ ਦੇ ਉੱਤੇ ਨਾ ਤਾਂ ਇਹ ਲਿਖਿਆ ਕਿ ਹਾਂ ਜੀ ਮਤਲਬ ਕਿ ਹਜੂਰ ਸਾਹਿਬ ਦੀ ਯਾਤਰਾ, ਨਾ ਇਹ ਲਿਖਿਆ ਜੀ ਕਿ ਇਹ ਪੰਜਾਬ ਤੋਂ ਧਾਰਮਿਕ ਯਾਤਰਾ। ਫੋਟੋ ਲਾਈ ਮੁੱਖ ਮੰਤਰੀ ਸਾਹਿਬ ਦੀ, ਵੱਡੀ ਕਰਕੇ ਆਏ ਹੱਥ ਜੋੜਨ ਵਾਲੀ ਫੋਟੋ, ਜਿਹੜੀ ਤੁਸੀਂ ਇਸ਼ਤਿਹਾਰਾਂ 'ਚ ਅਕਸਰ ਦੇਖਦੇ। ਸੋ ਇਹ ਉਸ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੈ, ਉਸ ਆਮ ਆਦਮੀ ਪਾਰਟੀ ਦੇ ਮੁਖੀ ਦੀ ਫੋਟੋ ਹੈ, ਜਿਹੜੇ ਕਹਿੰਦੇ ਸੀ ਆ ਸਾਈਕਲਾਂ ਦੀਆਂ ਚੈਨਾਂ ਤੇ ਫੋਟੋਆਂ ਲਵਾ ਗਏ, ਸਾਈਕਲਾਂ ਦੀਆਂ ਟੋਕਰੀਆਂ ਤੇ ਲਵਾ ਗਏ, ਲਿਫਾਫਿਆਂ ਤੇ ਫੋਟੋਆਂ ਛਪਦੀਆਂ ਇਹਨਾਂ ਦੀਆਂ, ਆ ਜੀ ਕਰੋਨਾ ਕਿੱਟਾਂ ਤੇ ਫੋਟੋਆਂ ਲੱਗ ਗਈਆਂ, ਐਂਬੂਲੈਂਸਾਂ ਤੇ ਵੀ ਫੋਟੋ। ਸੋ ਜੀ ਇਹ ਤਾਂ ਜੀ ਮਤਲਬ ਕਿ ਸਾਡੇ ਟਾਈਮ 'ਚ ਕਹਿੰਦੇ ਫੋਟੋ ਕਲਚਰ ਨਹੀਂ ਹੋਊਗਾ, ਕੰਮ ਹੋਊਗਾ। ਸੋ ਕੱਲ ਧਾਰਮਿਕ ਯਾਤਰਾ ਵੀ ਨਹੀਂ ਬਖਸ਼ੀ ਜੀ, ਝੋਲਿਆਂ ਦੀ ਖੂਬ ਚਰਚਾ। ਜਿਹੜੇ ਲੈ ਕੇ ਗਏ ਸੰਗ ਆ ਰਹੀ ਸੀ ਕਿ ਜਿਹੜੇ ਪਾਸਿਓਂ ਘੁਮਾ ਲਈਏ ਦੂਏ ਪਾਸੇ ਵੀ ਫੋਟੋ ਹੀ ਹੈ, ਕਿੱਧਰੋਂ ਘੁਮਾ ਕੇ ਕੱਚ 'ਚ ਦਈਏ, ਸੋ ਇਸ ਲਈ ਲੁਕਾਉਣ ਨੂੰ ਫਿਰਦੇ ਸੀ ਫੋਟੋ। ਸੋ ਇਸ ਲਈ ਇਹ ਇੱਕ ਪਹਿਲੂ। ਫਿਰ ਦੂਸਰਾ ਪਹਿਲੂ ਸੀ ਧੂਰੀ ਵਾਲੀ ਰੈਲੀ ਦਾ। ਧੂਰੀ ਰੈਲੀ ਦੇ ਲਈ ਢੋਣ ਦੇ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਾਈਆਂ, ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਬੱਸਾਂ ਭੇਜੀਆਂ, ਪਰ ਲੋਕ ਆਪ ਮੁਹਾਰੇ ਚੜੇ ਨਹੀਂ। ਔਰ ਲੀਡਰਾਂ ਨੂੰ, ਇਹਨਾਂ ਦੇ ਲੀਡਰਾਂ ਨੂੰ ਜਿਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਪਾਰਟੀ ਪੱਧਰ ਤੇ, ਸਰਕਾਰ ਦੇ ਪੱਧਰ ਤੇ, ਉਹ ਕਹਿੰਦੇ ਜੀ ਹੁਣ ਲੋਕ ਸਾਡੇ ਕਿਤੇ ਚੜ੍ਹਦੇ ਨਹੀਂ। ਅੱਛਾ। ਫਿਰ ਕਹਿੰਦੇ ਜੀ ਕਰੋ ਕਿ ਪਿੰਡਾਂ 'ਚ ਕਰ ਦੋ ਕਿ ਮਨਰੇਗਾ ਕੱਟ ਦਾਂਗੇ, ਨਹੀਂ ਤਾਂ ਚੜਾਓ ਸਾਰਿਆਂ ਨੂੰ, ਮਨਰੇਗਾ ਵਾਲਿਆਂ ਨੂੰ, ਕਿ ਤੁਹਾਡੀ ਅੱਜ ਦਿਹਾੜੀ ਇੱਥੇ ਹੀ ਗਿਣੀ ਜਾਊਗੀ, ਕੋਈ ਨਾ ਚੜੋ, ਤਾਂ ਮਨਰੇਗਾ ਵਾਲੇ ਲੱਦ ਲਏ ਜੀ। ਦੂਜੇ ਕਹਿੰਦੇ ਸ਼ਹਿਰਾਂ ਕਸਬਿਆਂ ਦੇ ਚੌਂਕਾਂ 'ਚੋਂ ਲੇਬਰ ਚੱਕ ਲਓ, ਉਹਨਾਂ ਨੂੰ ਦਿਹਾੜੀ ਦੇ ਦਿਓ। ਠੀਕ ਹੈ। ਤੇ ਇਹ ਹੁਣ ਨਾ ਤਾਂ ਕੋਈ ਇਸ ਗੱਲ ਤੇ ਕੋਈ ਬੋਲਣ ਨੂੰ ਤਿਆਰ ਹੈ, ਹਾਂ, ਪਰ ਉਸ ਰੈਲੀ 'ਚ ਆਈ ਜਨਤਾ ਹੀ ਕਹਿੰਦੀ ਰਹੀ ਕਿ ਹਾਂ ਜੀ ਅਸੀਂ ਨਰੇਗਾ ਵਾਲੀ ਲੇਬਰ ਹੈ ਜੀ, ਅਸੀਂ ਨਰੇਗਾ ਵਾਲੇ ਮਜ਼ਦੂਰ ਹੈ ਜੀ, ਅਸੀਂ ਤਾਂ ਜੀ ਕੰਮ ਕਾਰ ਕਰਦੇ ਜੀ, ਦਿਹਾੜੀ ਦੀ, ਸਾਨੂੰ ਤਾਂ ਕਹਿੰਦੇ ਜੀ ਅੱਜ ਚਲੋ ਜੀ ਤੁਹਾਡੇ ਲਈ। ਸੋ ਇਸ ਲਈ ਉਹ ਜਨਤਾ ਭਰ ਕੇ ਕੱਲ ਧੂਰੀ ਵਾਲੀ ਰੈਲੀ 'ਚ ਲਿਆਂਦੀ, ਤੇ ਜਨਤਾ ਸ਼ਾਂਤ ਚਿੱਤ ਬੈਠੀ ਵੀ ਨਹੀਂ, ਕਿਉਂਕਿ ਹੁਣ ਨਾ ਤਾਂ ਸਮਰਥਕ ਸੀ, ਨਾ ਇਹ ਪਾਰਟੀ ਦੇ ਵਰਕਰ ਸੀ, ਸੋ ਇਸ ਲਈ ਉਹ ਕਹਿੰਦੇ ਜੀ ਭਗਵੰਤ ਮਾਨ ਬੋਲਦਾ ਸੀ ਤਾਂ ਅੱਧੇ ਉੱਠ ਕੇ ਚੱਲ ਗਏ, ਕੇਜਰੀਵਾਲ ਬੋਲਣ ਲੱਗਿਆ ਤਾਂ ਸਾਰੇ ਉੱਠ ਕੇ ਚੱਲ ਗਏ। ਸੋ ਇਸ ਲਈ ਇਹ ਉਹ ਧੱਕੇ ਨਾਲ ਬਿਠਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਸੋ ਇਹ ਵੀ ਇੱਕ ਵਰਤਾਰਾ ਉੱਥੇ ਦੇਖਣ ਨੂੰ ਮਿਲਿਆ ਕਿ ਇਹ ਧੱਕਾਸ਼ਾਹੀ ਭਰਪਾਈ ਅਫਸਰਾਂ ਦੇ ਰਾਹੀਂ, ਅਧਿਕਾਰੀਆਂ ਦੇ ਰਾਹੀਂ ਜਾਂ ਆਪਣੇ ਵਰਕਰਾਂ ਦੇ ਰਾਹੀਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪੰਜਾਬ ਦੀਆਂ ਬੱਸਾਂ ਲਾ ਕੇ ਰੈਲੀਆਂ, ਮੈਂ ਤਾਂ ਹੀ ਕਿਹਾ ਕਿ ਜੇਕਰ ਸਿਰਫ ਤੁਹਾਡੀ ਯਾਤਰਾ ਵਾਲਾ ਮਕਸਦ ਹੁੰਦਾ ਤਾਂ ਤੁਸੀਂ ਆਪ 2 ਗੱਡੀਆਂ 'ਚ ਆਉਂਦੇ, ਆ ਕੇ ਝੰਡੀ ਦੇ ਕੇ ਸ਼ਰਧਾਲੂਆਂ ਨੂੰ ਤੋਰ ਜਾਂਦੇ, ਫਿਰ ਤਾਂ ਲੱਗਦੀ ਸੇਵਾ ਭਾਵਨਾ। ਪਰ ਤੁਸੀਂ ਤਾਂ ਪ੍ਰਚਾਰ ਭਾਸ਼ਣ ਦਿੱਤੇ ਬਿਨਾਂ ਨੀਂਦ ਨਹੀਂ ਆਉਂਦੀ। ਬਿਲਕੁਲ ਸਹੀ ਹੈ। ਉਹਦੇ ਲਈ ਲੋਕ ਚਾਹੀਦੇ ਨੇ,
ਲੋਕਾਂ ਤੋਂ ਬਿਨਾਂ ਤੁਹਾਨੂੰ ਭਾਸ਼ਣ ਦੇਣ ਦਾ ਸਵਾਦ ਨਹੀਂ ਆਉਂਦਾ। ਸੋ ਇਸ ਲਈ ਫਿਰ ਉਹਦੇ ਲਈ ਨਰੇਗਾ ਵਾਲੇ ਤੇ ਦਿਹਾੜੀ ਵਾਲੇ ਮਜ਼ਦੂਰਾਂ ਨੂੰ ਵੀ ਬੱਸਾਂ 'ਚ ਭਰ ਕੇ ਲਿਆਏ ਤੇ ਕੱਲ ਪੰਜਾਬ ਦੀਆਂ ਬੱਸਾਂ ਉੱਥੇ ਲਾਉਣ ਦੇ ਕਾਰਨ ਆਮ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ ਕੱਲ ਜਾਣਾ ਚਾਹੁੰਦੇ ਸੀ, ਕੋਈ ਅੰਮ੍ਰਿਤਸਰ ਜਾਣਾ ਚਾਹੁੰਦਾ ਸੀ, ਕੋਈ ਗੁਰਦੁਆਰਾ ਬੇਰ ਸਾਹਿਬ ਜਾਣਾ ਚਾਹੁੰਦਾ ਸੀ, ਕੋਈ ਸੁਲਤਾਨਪੁਰ ਲੋਧੀ ਹੋਰ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਸੀ, ਜਿਹੜੀਆਂ ਸੰਗਤਾਂ ਨੇ ਕਿਤੇ ਨਾ ਕਿਤੇ ਆਪਣੇ ਨੇੜਲੇ ਗੁਰੂ ਘਰਾਂ ਜਾਣ ਲਈ ਪਿੰਡਾਂ ਚੋਂ ਨਿਕਲੇ ਸੀ, ਬੱਸਾਂ ਹੀ ਨਹੀਂ ਯਾਤਰਾ ਮਿਲੀ ਜੀ, ਬੱਸਾਂ ਸਾਰੀਆਂ ਧੂਰੀ ਨੂੰ ਲਾਈਆਂ ਵੀ ਸੀ। ਸੋ ਇਸ ਕਾਰਨ ਵੀ ਕੱਲ ਲੋਕ ਪਰੇਸ਼ਾਨ ਹੋਏ। ਇਹ ਵੀ ਇੱਕ ਪੱਖ ਕੱਲ ਦੀ ਰੈਲੀ ਦਾ ਰਿਹਾ। ਆਪਣੀ ਗੱਲ ਕਰੀਏ